ਤੁਸੀਂ ਸੋਚ ਸਕਦੇ ਹੋ ਡੀ ਵਾਈ ਚੰਦਰਚੂੜ ਨੇ ਜਿਹੜੇ ਉਹਨਾਂ ਦੇ ਨਾਲ ਵੀ ਅਜਿਹਾ ਕੁਝ ਹੋਇਆ। ਇਹ ਜਾਣੇ ਬਿਨਾਂ ਕਿ ਕੀ ਚੀਫ ਜਸਟਿਸ ਆਫ ਇੰਡੀਆ ਇਹ ਕਮੈਂਟ ਕਰ ਸਕਦੇ ਆ ਜਾਂ ਨਹੀਂ, ਲੋਕਾਂ ਨੇ ਧੜਾ ਧੜ ਇਸ ਤੇ ਆਪਣਾ ਰੈਕਟ ਕਰਨਾ ਸ਼ੁਰੂ ਕਰ ਦਿੱਤਾ। ਮਣੀਪੁਰ ਦੇ ਵਿੱਚ ਮਾਮਲੇ ਦੇ ਵਿੱਚ ਉਹਨਾਂ ਨੇ ਸਰਕਾਰ ਨੂੰ ਫਟਕਾਰ ਲਾਈ ਸੀ ਤੇ ਉਹਨਾਂ ਨੇ ਕਿਹਾ ਸੀਗਾ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਵਾ, ਜੇਕਰ ਸਰਕਾਰ ਨਹੀਂ ਕੁਝ ਕਰ ਸਕਦੀ ਤਾਂ ਅਸੀਂ ਕਰਾਂਗੇ, ਅਦਾਲਤ ਦੇਖੇਗੀ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਫੈਕਟ ਚੈੱਕ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅਸਲ ਦੇ ਵਿੱਚ ਜਦੋਂ ਆਪਾਂ ਭਾਰਤ ਦੇ ਬਾਰੇ ਗੱਲਬਾਤ ਕਰਦੇ ਹਾਂ ਤਾਂ ਬਹੁਤ ਵਾਰ ਕਈ ਮਸ਼ਹੂਰ ਲੋਕਾਂ ਦੇ ਬਾਰੇ ਗਲਤ ਚੀਜ਼ਾਂ ਫੈਲਾਈਆਂ ਜਾਂਦੀਆਂ ਨੇ, ਗਲਤ ਪ੍ਰੋਪੇਗੈਂਡਾ ਕੀਤਾ ਜਾਂਦਾ ਹੈ ਔਰ ਖਾਸ ਕਰਕੇ ਉਹਨਾਂ ਲੋਕਾਂ ਦੇ ਬਾਰੇ ਜਿਹੜੇ ਸਰਕਾਰ ਦੇ ਕੰਮਾਂ ਦੀ ਆਲੋਚਨਾ ਕਰਦੇ ਹੋਣ, ਸਰਕਾਰ ਨੂੰ ਸ਼ੀਸ਼ਾ ਦਿਖਾਉਂਦੇ ਹੋਣ। ਤੁਸੀਂ ਦੇਖਿਆ ਹੋਣਾ ਵੱਖ-ਵੱਖ ਫਿਲਮੀ ਹਸਤੀਆਂ, ਵੱਖ-ਵੱਖ ਪ੍ਰਸਿੱਧ ਲੋਕ ਇਸ ਪ੍ਰੋਪੇਗੈਂਡਾ ਦਾ ਸ਼ਿਕਾਰ ਹੋਏ। ਬਾਅਦ ਦੇ ਵਿੱਚ ਉਹਨਾਂ ਨੇ ਇਸ ਬਾਬਤ ਆਪਣੀਆਂ ਸਫਾਈਆਂ ਵੀ ਦਿੱਤੀਆਂ, ਪਰ ਉਹਨਾਂ ਸਫਾਈਆਂ ਦਾ ਕੁਝ ਨਹੀਂ ਬਣਿਆ। ਕੀ ਤੁਸੀਂ ਸੋਚ ਸਕਦੇ ਹੋ ਕਿ ਚੀਫ ਜਸਟਿਸ ਆਫ ਇੰਡੀਆ ਡੀ ਵਾਈ ਚੰਦਰਚੂੜ ਨੇ ਜਿਹੜੇ ਉਹਨਾਂ ਦੇ ਨਾਲ ਵੀ ਅਜਿਹਾ ਕੁਝ ਹੋਇਆ। ਉਹਨਾਂ ਦੇ ਸੰਦਰਭ ਦੇ ਵਿੱਚ ਉਹਨਾਂ ਦੀ ਫੋਟੋ ਲਾ ਕੇ ਇੱਕ ਅਜਿਹੀ ਪੋਸਟ ਵਾਇਰਲ ਕੀਤੀ ਜਾਂਦੀ ਹੈ ਜਿਸ ਪੋਸਟ ਦੇ ਵਿੱਚ ਲਿਖਿਆ ਜਾਂਦਾ ਹੈ ਕਿ ਸਰਕਾਰ ਜਿਹੜੀ ਆ ਉਹ ਲੋਕਾਂ ਨੂੰ ਜਵਾਬਦੇਹ ਹੈ ਤੇ ਸਰਕਾਰ ਨੂੰ ਸਵਾਲ ਕਰਨੇ ਚਾਹੀਦੇ ਆ। ਇੱਥੋਂ ਤੱਕ ਕਿ ਉਹ ਤਾਂ ਇੱਥੋਂ ਤੱਕ ਵੀ ਲਿਖਿਆ ਜਾਂਦਾ ਹੈ ਕਿ ਹਿੰਦੀ ਦੇ ਵਿੱਚ ਜਿਹੜਾ ਅਨੁਵਾਦ ਕੀਤਾ ਗਿਆ ਜਾਂ ਪੰਜਾਬੀ ਦੇ ਵਿੱਚ ਤਰਜਮਾ ਤੁਹਾਨੂੰ ਮੈਂ ਦੱਸ ਰਿਹਾ ਵਾਂ ਕਿ ਅਸੀਂ ਭਾਰਤ ਦੇ ਸੰਵਿਧਾਨ ਤੇ ਭਾਰਤ ਦੇ ਲੋਕਤੰਤਰ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ, ਪਰ ਤੁਹਾਡੇ ਸਹਿਯੋਗ ਦਾ ਵੀ ਇਸ ਦੇ ਵਿੱਚ ਬਹੁਤ ਮਾਇਨੇ ਨੇ। ਹਾਂ, ਸਾਰੇ ਲੋਕਾਂ ਨੂੰ ਸੜਕਾਂ 'ਤੇ ਆ ਕੇ ਸਰਕਾਰ ਤੋਂ ਆਪਣਾ ਹੱਕ ਮੰਗਣਾ ਚਾਹੀਦਾ ਹੈ। ਇਹ ਤਾਨਾਸ਼ਾਹੀ ਸਰਕਾਰ ਤੁਹਾਨੂੰ ਡਰਾਵੇਗੀ, ਧਮਕਾਏਗੀ, ਪਰ ਤੁਹਾਨੂੰ ਡਰਨ ਦੀ ਲੋੜ ਨਹੀਂ। ਹੌਸਲਾ ਰੱਖੋ, ਸਰਕਾਰ ਤੋਂ ਹਿਸਾਬ ਮੰਗੋ, ਮੈਂ ਤੁਹਾਡੇ ਨਾਲ ਹਾਂ। ਅੱਛਾ, ਇਹ ਪੋਸਟ ਜਿਹੜੀ ਹੈ ਉਹ ਬੜੀ ਤੇਜ਼ੀ ਦੇ ਨਾਲ ਵਾਇਰਲ ਕੀਤੀ ਜਾਂਦੀ ਹੈ ਅਤੇ ਇੱਕ ਤਬਕਾ ਜਿਹੜਾ ਉਹ CJI ਚੀਫ ਜਸਟਿਸ ਆਫ ਇੰਡੀਆ ਡੀ ਵਾਈ ਚੰਦਰਚੂੜ ਤੋਂ ਨਫ਼ਰਤ ਜਾਂ ਖਾਸ ਕਰਕੇ ਤੁਹਾਨੂੰ ਪਤਾ ਨਾ ਇੱਕ ਤਬਕਾ ਅਜਿਹਾ ਹੁੰਦਾ ਜਿਹਨੂੰ ਸਰਕਾਰ ਬੜੀ ਚੰਗੀ ਲੱਗਦੀ ਹੁੰਦੀ ਹੈ, ਜਿਹਨੂੰ ਪ੍ਰਧਾਨ ਮੰਤਰੀ ਸਾਹਿਬ ਜਾਂ ਪਾਰਟੀ ਜਿਹੜੀ ਸੱਤਾ ਦੇ ਵਿੱਚ ਹੋਵੇ ਉਹ ਬੜੀ ਚੰਗੀ ਲੱਗਦੀ ਹੈ। ਉਹਨਾਂ ਨੂੰ ਬੜਾ ਇਸ ਗੱਲ ਤੋਂ ਇਤਰਾਜ਼ ਹੋਇਆ ਕਿ ਡੀ ਵਾਈ ਚੰਦਰਚੂੜ ਚੀਫ ਜਸਟਿਸ ਆਫ ਇੰਡੀਆ ਉਹ ਮਤਲਬ ਸਿੱਧਾ ਹੀ ਸਰਕਾਰ ਦੇ ਵਿਰੁੱਧ ਲੋਕਾਂ ਨੂੰ ਕਹੀ ਜਾਂਦੇ ਆ ਅਤੇ ਇਹ ਗੱਲ ਕਿੱਧਰ ਨੂੰ ਗਈ। ਮਤਲਬ ਉਹਨਾਂ ਨੇ ਦੇਖਿਆ ਨਹੀਂ, ਉਹਨਾਂ ਨੇ ਡੀ ਵਾਈ ਚੰਦਰਚੂੜ ਦੇ ਬਾਰੇ ਗਲਤ ਜਾਣਕਾਰੀਆਂ ਫੈਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਹ ਪੋਸਟ ਇੰਨੀ ਵਾਇਰਲ ਹੋ ਗਈ ਕਿ ਇਸ ਪੋਸਟ ਦੇ ਬਾਰੇ ਸੁਪਰੀਮ ਕੋਰਟ ਨੂੰ ਇਹ ਕਹਿਣਾ ਪਿਆ ਕਿ ਇਹ ਫਰਜ਼ੀ ਪੋਸਟ ਹੈ, ਬੇਬੁਨਿਆਦ ਹੈ, ਇਹਦਾ ਚੀਫ ਜਸਟਿਸ ਆਫ ਇੰਡੀਆ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਪਰ ਹੁਣ ਤੁਹਾਡੇ ਮਨ ਦੇ ਵਿੱਚ ਸਵਾਲ ਆਊਗਾ ਕਿ ਜੇਕਰ ਚੀਫ ਜਸਟਿਸ ਆਫ ਇੰਡੀਆ ਨੂੰ ਦੇ ਮਾਮਲੇ ਦੇ ਵਿੱਚ ਜਾਂ ਉਹਨਾਂ ਦੇ ਸੰਦਰਭ ਦੇ ਵਿੱਚ ਜਾਂ ਉਹਨਾਂ ਦਾ ਨਾਂ ਲੈ ਕੇ ਕੋਈ ਪੋਸਟ ਵਾਇਰਲ ਕੀਤੀ ਜਾਂਦੀ ਹੈ, ਬਾਅਦ ਦੇ ਵਿੱਚ ਸੁਪਰੀਮ ਕੋਰਟ ਨੇ ਸਫਾਈ ਦੇ ਦਿੱਤੀ ਅਤੇ ਇਹਦਾ ਮਾਮਲਾ ਖਤਮ ਹੋ ਜਾਣਾ ਚਾਹੀਦਾ, ਪਰ ਅਸਲ ਦੇ ਵਿੱਚ ਇਹ ਮਾਮਲਾ ਖਤਮ ਨਹੀਂ ਹੋਇਆ। ਫੈਕਟ ਚੈੱਕ ਦੇ ਵਿੱਚ ਆਪਾਂ ਇਹੀ ਦੇਖਾਂਗੇ ਕਿ ਇਹ ਫੈਕਟ ਕੀ ਸੀਗਾ ਕਿ ਇਸ ਗੱਲ ਦੇ ਉੱਤੇ ਕਿ ਇਸ ਮਾਮਲੇ ਦੇ ਵਿੱਚ ਇਹ ਪੋਸਟ ਵਾਇਰਲ ਕਿਉਂ ਕੀਤੀ ਗਈ। ਅਸਲ ਦੇ ਵਿੱਚ ਡੀ ਵਾਈ ਚੰਦਰਚੂੜ ਦੇ ਬਾਰੇ ਕਿਹਾ ਜਾਂਦਾ ਹੈ ਕਿ ਉਹ ਸਰਕਾਰ ਨੂੰ ਕਈ ਵਾਰ ਸ਼ੀਸ਼ਾ ਦਿਖਾ ਚੁੱਕੇ ਅਤੇ ਜਿਹੜੇ ਸਰਕਾਰ ਦੇ ਪ੍ਰੇਮੀ ਆ ਉਹਨਾਂ ਨੂੰ ਕਈ ਵਾਰੀ ਇਹ ਗੱਲਾਂ ਗਵਾਰਾ ਨਹੀਂ ਆਉਂਦੀਆਂ, ਉਹਨਾਂ ਨੂੰ ਇਹ ਚੀਜ਼ਾਂ ਪਸੰਦ ਨਹੀਂ ਆਉਂਦੀਆਂ। ਅਸਲ ਦੇ ਵਿੱਚ ਉਹਨਾਂ ਨੇ ਇੱਕ ਗੱਲ ਕਹੀ ਸੀ ਮੀਡੀਆ ਦੇ ਸੰਦਰਭ ਦੇ ਵਿੱਚ ਅਤੇ ਸਰਕਾਰ ਦੇ ਸੰਦਰਭ ਦੇ ਵਿੱਚ। ਉਹ ਕਹਿੰਦੇ ਸੀਗੇ ਕਿ ਲੋਕਤੰਤਰ ਨੂੰ ਬਚਾਉਣਾ ਬੜਾ ਜ਼ਰੂਰੀ ਹੈ। ਮਾਰਚ ਦੀ ਗੱਲ ਆ, ਮਾਰਚ 2023 ਦੀ ਗੱਲ ਆ, ਅਤੇ ਮੀਡੀਆ ਦਾ ਆਜ਼ਾਦ ਰਹਿਣਾ ਬਹੁਤ ਜ਼ਰੂਰੀ ਹੈ। ਅਤੇ ਜਦੋਂ ਉਹਨਾਂ ਨੇ ਇਹ ਗੱਲ ਕਹੀ ਕਿ ਮੀਡੀਆ ਦਾ ਆਜ਼ਾਦ ਰਹਿਣਾ ਬਹੁਤ ਜ਼ਰੂਰੀ ਹੈ ਅਤੇ ਉੱਥੇ ਆਲਰੇਡੀ ਭਾਰਤ ਦੇ ਵਿੱਚ ਇਹ ਚਰਚਾ ਚੱਲ ਰਹੀ ਸੀਗੀ ਕਿ ਭਾਰਤ ਦਾ ਮੀਡੀਆ ਦੀ ਆਜ਼ਾਦੀ ਦੇ ਮਾਮਲੇ ਦੇ ਵਿੱਚ ਕਿੰਨਵਾਂ ਥਾਂ ਵਾ। 180 ਦੇਸ਼ਾਂ ਦੇ ਵਿੱਚ 161ਵਾਂ ਸਥਾਨ ਸੀ ਪ੍ਰੈਸ ਫਰੀਡਮ ਇੰਡੈਕਸ ਦੇ ਵਿੱਚ। ਤਾਂ ਉਸ ਤੋਂ ਬਾਅਦ ਇਹ ਗੱਲ ਤਾਂ ਹੋ ਗਈ ਆਏਗੀ, ਪਰ ਇਸੇ ਸੰਦਰਭ ਨੂੰ ਲੈ ਕੇ ਇੱਕ ਗਲਤ ਪੋਸਟ ਜਿਹੜੀ ਆ ਵਾਇਰਲ ਕੀਤੀ ਜਾਂਦੀ ਜਿਹਦੇ ਵਿੱਚ ਡੀ ਵਾਈ ਚੰਦਰਚੂੜ ਦੇ ਨੂੰ ਲੈ ਕੇ ਉਹਦੇ ਕੌਮੈਂਟ ਨੂੰ ਜਿਹੜਾ ਉਹ ਫੈਬਰੀਕੇਸ਼ਨ ਕਰਕੇ ਉਹਨੂੰ ਡਾਕਟਰੇਟ ਕਰਕੇ ਅਤੇ ਉਹਨੂੰ ਇਸ ਤਰੀਕੇ ਨਾਲ ਵਾਇਰਲ ਕੀਤਾ ਜਾਂਦਾ ਕਿ ਚੀਫ ਜਸਟਿਸ ਆਫ ਇੰਡੀਆ ਲੋਕਾਂ ਨੂੰ ਕਹਿ ਰਹੇ ਨੇ ਕਿ ਇਹ ਲੋਕ ਸੜਕਾਂ 'ਤੇ ਆਉਣ, ਸਰਕਾਰ ਤੋਂ ਆਪਣਾ ਹੱਕ ਮੰਗਣ, ਇਹ ਤਾਨਾਸ਼ਾਹੀ ਸਰਕਾਰ ਤੁਹਾਨੂੰ ਡਰਾਵੇਗੀ ਅਤੇ ਧਮਕਾਏਗੀ। ਇਹ ਜਾਣੇ ਬਿਨਾਂ ਕਿ ਕੀ ਚੀਫ ਜਸਟਿਸ ਆਫ ਇੰਡੀਆ ਇਹ ਕਮੈਂਟ ਕਰ ਸਕਦੇ ਆ ਜਾਂ ਨਹੀਂ, ਲੋਕਾਂ ਨੇ ਧੜਾ ਧੜ ਇਸ 'ਤੇ ਆਪਣਾ ਰੈਕਟ ਕਰਨਾ ਸ਼ੁਰੂ ਕਰ ਦਿੱਤਾ। ਔਰ ਉਸ ਤੋਂ ਬਾਅਦ ਡੀ ਵਾਈ ਚੰਦਰਚੂੜ ਦਾ ਜਿਹੜੇ ਉਹਨਾਂ ਨੂੰ ਮੰਨਿਆ ਜਾਂਦਾ ਕਿ ਉਹਨਾਂ ਨੇ ਹਮੇਸ਼ਾ ਇੱਕ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਸਰਕਾਰ ਬਾਬਤ ਕਈ ਟਿੱਪਣੀਆਂ ਵੀ ਕੀਤੀਆਂ ਨੇ। ਮਸਲਨ ਮਣੀਪੁਰ ਦੇ ਮਾਮਲੇ ਦੇ ਵਿੱਚ ਤੁਸੀਂ ਲੈ ਸਕਦੇ ਹਾਂ। ਮਣੀਪੁਰ ਦੇ ਵਿੱਚ ਮਾਮਲੇ ਦੇ ਵਿੱਚ ਉਹਨਾਂ ਨੇ ਸਰਕਾਰ ਨੂੰ ਫਟਕਾਰ ਲਾਈ ਸੀ ਅਤੇ ਉਹਨਾਂ ਨੇ ਕਿਹਾ ਸੀਗਾ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਵਾ, ਜੇਕਰ ਸਰਕਾਰ ਨਹੀਂ ਕੁਝ ਕਰ ਸਕਦੀ ਤਾਂ ਅਸੀਂ ਕਰਾਂਗੇ, ਅਦਾਲਤ ਦੇਖੇਗੀ। ਇਹ ਟਿੱਪਣੀ ਉਹਨਾਂ ਨੇ ਕੀਤੀ ਸੀ। ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿਸ ਤਰ੍ਹਾਂ ਦੀ ਸੰਵੇਦਨਸ਼ੀਲਤਾ, ਕਿਸ ਤਰ੍ਹਾਂ ਦੀ ਸੁਹਿਰਦਤਾ ਜ਼ਮਾਨੇ ਨੂੰ ਲੈ ਕੇ ਰੱਖਦੇ ਨੇ। ਅਤੇ ਜਦੋਂ ਇਹ ਪੋਸਟ ਵਾਇਰਲ ਹੁੰਦੀ ਹੈ ਤਾਂ ਉਸ ਤੋਂ ਬਾਅਦ ਸੁਪਰੀਮ ਕੋਰਟ ਦੀ ਸਫਾਈ ਆਉਂਦੀ ਹੈ।
ਫੈਕਟ ਚੈੱਕ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਤਾਂ ਉਹਨਾਂ ਨੇ ਅਜਿਹਾ ਕੁਝ ਵੀ ਨਹੀਂ ਕਿਹਾ। ਸੁਪਰੀਮ ਕੋਰਟ ਦੀ ਸਫਾਈ ਦੇ ਵਿੱਚ ਵੀ ਕਿਹਾ ਜਾਂਦਾ ਕਿ ਪੋਸਟ ਬੇਬੁਨਿਆਦ ਹੈ, ਗਲਤ ਤੱਥਾਂ ਤੋਂ ਪ੍ਰੇਰਿਤ ਹੈ ਤੇ ਇਹਦਾ CGI ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਤਾਂ ਕਿਉਂ ਕੀਤਾ ਗਿਆ? ਕਿਉਂਕਿ ਉਹ ਕਈ ਵਾਰੀ ਸਰਕਾਰ ਨੂੰ ਸ਼ੀਸ਼ਾ ਦਿਖਾਉਂਦੇ ਨੇ, ਕਈ ਵਾਰੀ ਸਰਕਾਰ ਦੇ ਸਹੀ ਕੰਮਾਂ ਦੀ ਆਲੋਚਨਾ ਕਰਦੇ ਨੇ। ਪਰ ਤੁਸੀਂ ਸੋਚੋ ਕਿ ਜੇਕਰ ਚੀਫ ਜਸਟਿਸ ਆਫ ਇੰਡੀਆ ਦੇ ਨਾਲ ਅਜਿਹਾ ਹੋ ਸਕਦਾ ਤੇ ਆਮ ਲੋਕਾਂ ਦਾ ਉੱਥੇ ਕੀ ਬਣੇਗਾ। ਔਰ ਦੂਜੀ ਸਭ ਤੋਂ ਵੱਡੀ ਗੱਲ ਕਿ ਜਿਹੜੇ ਜੱਜ ਹੁੰਦੇ ਨੇ, ਜਿਹੜੇ ਅਦਾਲਤਾਂ ਹੁੰਦੀਆਂ, ਉਹ ਕਦੇ ਵੀ ਪਰਸਨਲੀ ਟਿੱਪਣੀ ਨਹੀਂ ਕਰਦੀਆਂ, ਉਹ ਨਿੱਜ 'ਚ ਜਾ ਕੇ ਨਹੀਂ ਕਰਦੀਆਂ ਕਦੇ ਵੀ। ਜਿਵੇਂ ਇਸ ਟਿੱਪਣੀ ਦਾ ਇੱਕ ਅੰਸ਼ ਮੈਂ ਤੁਹਾਨੂੰ ਦੱਸਦਾ ਵਾਂ ਕਿ ਇਹ ਤਾਨਾਸ਼ਾਹੀ ਸਰਕਾਰ ਤੁਹਾਨੂੰ ਡਰਾਵੇਗੀ ਤੇ ਧਮਕਾਏਗੀ। ਜੱਜ ਕਦੇ ਕਿਸੇ ਸਰਕਾਰ ਨੂੰ ਤਾਨਾਸ਼ਾਹੀ ਨਹੀਂ ਕਹਿੰਦੀ, ਕਿਸੇ ਨੂੰ ਡਿਕਟੇਟ ਨਹੀਂ ਕਹਿੰਦੀ ਕਿ ਤੁਸੀਂ ਡਿਕਟੇਟਰ ਹੋ। ਨਾ ਹੀ ਸਰਕਾਰ ਇਹ ਗੱਲ ਕਹਿੰਦੀ ਹੈ, ਅਦਾਲਤ ਇਹ ਗੱਲ ਕਹਿੰਦੀ ਹੈ ਕਿ ਲੋਕਾਂ ਨੂੰ ਸਰਕਾਰ ਤੋਂ ਆਪਣਾ ਹੱਕ ਮੰਗਣਾ ਚਾਹੀਦਾ। ਜੇਕਰ ਇਹ ਗੱਲਾਂ ਕਹਿਣੀਆਂ ਵੀ ਹੋਣਗੀਆਂ ਤਾਂ ਉਹ ਉਸ ਤਰੀਕੇ ਨਾਲ ਕਹਿਣਗੇ ਕਿ ਕਿਸੇ ਵਿਅਕਤੀ ਵਿਸ਼ੇਸ਼ ਦੇ ਸੰਦਰਭ ਦੇ ਵਿੱਚ ਨਾ ਇਹ ਗੱਲਾਂ ਕਹੀਆਂ ਜਾਣ। ਹਾਂ, ਅਦਾਲਤੀ ਟਿੱਪਣੀਆਂ ਆਉਂਦੀਆਂ ਨੇ, ਲੋਕਾਂ 'ਤੇ ਵੀ ਆਉਂਦੀਆਂ ਨੇ, ਪਰ ਉਹਨਾਂ ਦਾ ਇੱਕ ਸ਼ਬਦਾਵਲੀ ਤੇ ਕਾਨੂੰਨ ਦਾ ਦਾਇਰਾ ਹੁੰਦਾ। ਇਸ ਤਰ੍ਹਾਂ ਉਹ ਕਿਸੇ ਨੂੰ ਇਹ ਨਹੀਂ ਕਹਿੰਦੀਆਂ ਕਿ ਤੁਸੀਂ ਸੜਕਾਂ 'ਤੇ ਆ ਜਾਓ, ਤੁਸੀਂ ਇਹ ਕਰ ਦਿਓ। ਅਦਾਲਤ ਨੇ ਕਿਹਾ ਕਿ ਜੇਕਰ ਸਰਕਾਰ ਕੁਝ ਨਹੀਂ ਕਰ ਸਕਦੀ ਮਣੀਪੁਰ ਦੇ ਵਿੱਚ, TY ਚੰਦਰਚੂੜ ਨੇ ਕਿਹਾ, ਤਾਂ ਅਸੀਂ ਕੁਝ ਦੇਖਾਂਗੇ, ਅਦਾਲਤ ਕੁਝ ਕਰੇਗੀ। ਤਾਂ ਇਸ ਤਰ੍ਹਾਂ ਦੀਆਂ ਟਿੱਪਣੀਆਂ ਅਦਾਲਤ ਦੀਆਂ ਹੁੰਦੀਆਂ ਜਨਤ ਮਾਮਲਿਆਂ ਨੂੰ ਲੈ ਕੇ, ਇੱਥੇ ਤੱਕ ਕਿ ਜਿਹੜੇ ਸੂ ਮੋਟੋ ਹੁੰਦੇ ਆ ਉਹਨਾਂ ਮਾਮਲਿਆਂ ਦੇ ਵਿੱਚ ਵੀ ਅਦਾਲਤ ਕਦੇ ਵਿਅਕਤੀ ਵਿਸ਼ੇਸ਼ ਜਾਂ ਕਿਸੇ ਦੇ ਉੱਤੇ ਨਿੱਜੀ ਤੌਰ 'ਤੇ ਜਾ ਕੇ ਜੱਜ ਟਿੱਪਣੀ ਨਹੀਂ ਕਰਦਾ। ਉਹੀ ਟਿੱਪਣੀ ਕਰਦਾ ਜਿਹੜੀ ਉਸ ਕੁਰਸੀ ਦੀ, ਇਹ ਇੱਕ ਤਰੀਕੇ ਨਾਲ ਕਹਿ ਲਈਏ ਕਿ ਉਸ ਕੁਰਸੀ ਦੀ ਸ਼ੋਭਾ ਦੇ ਵਾਸਤੇ ਹੁੰਦੀ ਹੈ ਜਾਂ ਉਸ ਕੁਰਸੀ ਦੇ ਦਾਇਰੇ ਦੇ ਵਿੱਚ ਆਉਂਦੀ ਹੈ। ਤੁਸੀਂ ਦੇਖ ਲਓ, ਕਈ ਵਾਰੀ ਆਪਾਂ ਦੇਖਿਆ ਕਿ ਫਲਾਂ ਬੰਦਾ ਹਾਈ ਕੋਰਟ ਗਿਆ ਵਾ ਅਤੇ ਉਹਨੂੰ ਮੋੜ ਦਿੱਤਾ, ਤਾਂ ਉੱਥੇ ਇਹੀ ਕਿਹਾ ਜਾਂਦਾ ਜੱਜ ਵੱਲੋਂ ਕਿ ਤੇਰੇ ਕੋਲੇ ਆਪਸ਼ਨ ਹੈ ਸੈਸ਼ਨ ਕੋਰਟ ਦੀ, ਤੇਰੇ ਕੋਲੇ ਫਲਾਂ ਕੋਰਟ ਦੀ ਆਪਸ਼ਨ ਹੈ, ਪਹਿਲਾਂ ਤੂੰ ਉੱਥੇ ਜਾ। ਜਿਵੇਂ ਕਈ ਮਾਮਲਿਆਂ ਦੇ ਵਿੱਚ ਤੁਸੀਂ ਦੇਖਿਆ ਹੋਣਾ, ਸੁਪਰੀਮ ਕੋਰਟ ਮੋੜ ਦਿੰਦਾ ਲੋਕਾਂ ਨੂੰ, ਤਾਂ ਉਹ ਕਹਿੰਦਾ ਕਿ ਪਹਿਲਾਂ ਤੁਸੀਂ ਹਾਈ ਕੋਰਟ ਗਏ ਇਸ ਮਾਮਲੇ ਨੂੰ ਲੈ ਕੇ, ਜੇਕਰ ਨਹੀਂ ਗਏ ਤਾਂ ਤੁਸੀਂ ਜਾਓ ਉੱਥੇ। ਪਰ ਕਮਾਲ ਦੀ ਗੱਲ ਹੈ ਕਿ CGI ਬਾਬਤ ਇਹ ਜਿਹੜਾ ਪ੍ਰੋਪੇਗੈਂਡਾ ਸੀ ਫੈਲਾਇਆ ਗਿਆ। ਬਾਅਦ ਦੇ ਵਿੱਚ ਜਦੋਂ ਸੁਪਰੀਮ ਕੋਰਟ ਨੇ ਇਸ 'ਤੇ ਸਫਾਈ ਦਿੱਤੀ ਤਾਂ ਉਸ ਤੋਂ ਬਾਅਦ ਕੁਝ ਲੋਕਾਂ ਨੇ ਪੋਸਟਾਂ ਤੱਕ ਡਿਲੀਟ ਕੀਤੀਆਂ। ਬਹੁਤ ਬਹੁਤ ਧੰਨਵਾਦ। ਜਲਦ ਮਿਲਾਂਗੇ ਇੱਕ ਹੋਰ ਨਵੇਂ ਫੈਕਟ ਚੈੱਕ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ